नफीसा, मैं ना थोड़ा सा और तरह का बंदा हूँ। मेरी जान, मुझे प्यार से मना लिएगा। मैं, तुम जान हो मेरी। ਠਰਕ ਤੇ ਸੜਕ ਇਹ ਇਨਸਾਨ ਨੂੰ ਕਿਤੇ ਵੀ ਲੈ ਕੇ ਚਲੀ ਜਾਂਦੀ ਹੈ। ਫੈਸਲਾਬਾਦ ਦਾ ਸਭ ਤੋਂ ਵੱਡਾ ਚਿਲਡਰਨ ਹਸਪਤਾਲ ਡਾਕਟਰ ਅਮਾਦ ਅਯੂਬ, ਉਹਨੇ ਉੱਥੇ ਆਪਣਾ ਇੱਕ ਖੁਫੀਆ ਕਮਰਾ ਬਣਾਇਆ ਆ ਜਿਹਦੇ ਵਿੱਚ ਉਹ ਝੜੀ ਗੁੱਲਾ ਕਰਦਾ ਵਾ। ਮੇਰੇ ਅੰਕਲ आला पुलिस अफीसर हैं, मेरे अंकल पुलिस चीफ हैं, तो हम आपकी नंगी तस्वीरें वायरल कर देंगे। एक खातून ਜਿਹੜੀ ਆ ਉਹ ਉਸ ਟਾਈਮ ਸਾਹਮਣੇ ਆਈ ਜਦੋਂ ਡਾਕਟਰ ਅਮਾਦ ਅਯੂਬ ਨੇ ਮੁਤਾਲਬਾ ਕੀਤਾ ਕਿ 3 ਸਮ ਸੈਕਸ ਯਾਨੀ ਕਿ ਆਪਣੀ ਸਹੇਲੀ ਨੂੰ ਵੀ ਨਾਲ ਲੈ ਕੇ ਆਓ। ਡਾਕਟਰ ਤਲਾ ਸਾਹਿਬ ਦੇ ਕਮਰੇ ਦੀਆਂ ਕੁੰਡੀਆਂ ਲੱਗ ਗਈਆਂ, ਖਿੜਕੀਆਂ ਬੰਦ ਹੋ ਗਈਆਂ। ਕਿਆ ਸਾਡੇ ਫੈਸਲਾਬਾਦ ਦੇ ਹਸਪਤਾਲ ਬੱਚਿਆਂ ਦੇ ਇਲਾਜ ਵਾਸਤੇ ਬਣੇ ਸੀਗੇ ਜਾਂ ਬੱਚਿਆਂ ਦੀ ਅਸਮਤ ਦਰਾਜ਼ੀ ਵਾਸਤੇ ਬਣੇ ਸੀ? ਤੁਹਾਡੇ ਹਸਪਤਾਲ ਦੇ ਵਿੱਚ ਤੁਹਾਡਾ ਡਾਕਟਰ ਲੜਕੀਆਂ ਨੂੰ ਹਰਾਸਾਂ ਕਰ ਰਿਹਾ ਵਾ, ਸਿਕਿਉਰਿਟੀ ਗਾਰਡ ਲੜਕੀਆਂ ਨੂੰ ਹਰਾਸਾਂ ਕਰ ਰਿਹਾ ਵਾ। ਉਹਨਾਂ ਨੇ ਆਪਣੇ ਡਾਕਟਰ ਨੂੰ ਕੁਝ ਨਹੀਂ ਕਿਹਾ, ਆਪਣੇ ਸਿਕਿਉਰਿਟੀ ਸੁਪਰਵਾਈਜ਼ਰ ਨੂੰ ਕੁਝ ਨਹੀਂ ਕਿਹਾ, ਆਪਣੇ ਡੀਐਮਐਸ ਸਿਕਿਉਰਿਟੀ वाले ਨੂੰ कुछ नहीं किया। उन्होंने दोनों कुड़ियां ही फारग कर देती। हमारी फ्रेंड की कॉल आ गई थी तो उसको मैंने समझा दिया, वो ठीक है, राजी है, सारा कुछ मैंने मैनेज कर लिया। ठीक है, मुझे जब फ्री हो जाए तो बताना, फिर मैं कॉल करूंगा। ठीक है, मैं कहा मैं ਉਹਨੂੰ ਮੇਰਾ ਉਹਦੇ ਨਾਲ ਕੋਈ ਨਹੀਂ, ਮੈਂ ਤੇ ਉਹ ਦੂਜੀ ਜਿਹੜੀ ਹੈ ਉਹ ਕੀ ਨਾਮ ਹੈ ਉਹਦੇ मगर था आज। मैं ऊपर गई हूँ, कहता तुम मुझे बड़ी पसंद आ गई हो, तुम इधर ड्यूटी करो, तुम्हें कोई मसला नहीं होगा, कोई टेंशन नहीं होगी, तुम्हें किसी चीज़ की कोई टेंशन नहीं होगी, तुम टिकटॉक बनाओ। तुम्हें अगर कहेंगे ना टिकटॉक नहीं बनानी, तुम्हें जो दिल करता है तुम करो। लेकिन मुझे तो ये था कि शायद अच्छा कोई सर है, लेकिन उसके बाद मामला चलते रहे। इसने मुझे कहा है कि तुम ना अब मेरी बीवी हो। ठीक है, उसके बाद इसने मुझे बातों में ला के इसने मुझे मिसयूज़ किया। कहता मेरे चीफ है, ये देखो मेरे पुलिस वाले खड़े हैं, वो ग्रीन यूनिफॉर्म वाले होते हैं ना, रेड कैप पे पहनी होती हैं, उसके साथ उसकी तस्वीरें, ये देखो मेरा यहाँ है, यहाँ है, तुम ऐसे हो जाएगा, मैं ये करवा दूँगा, वो करवा दूँगा। इसके अलावा भी और डॉक्टर अली डीएमएस असगर, उधर जितने कुछ डॉक्टर हैं जो अच्छे हैं, बाकी सारे इसी लाइन में हैं। उधर लड़कियां डर के ड्यूटियाँ कर रही हैं घर से मजबूर, लेकिन सबके साथ मिसबिहेव होता है। दिलशाद का कितने लोगों के साथ चक्कर है। वो कह रहा था मेरे साथ गलत काम करो तो मैं तुम्हें ड्यूटी से फ़र्क कर देना। गिलास पड़ा था वो भी मैंने कहा था मैंने मर जाना है, लेकिन मैंने इंसाफ लेना है, जो मर्जी हो जाए। अगर मुझे इंसाफ यहाँ से ना मिला, चिल्ड्रन हॉस्पिटल के बाहर खुदकुशी करूँगी। अस्सलाम वालेकुम। ਅੱਛਾ ਜੀ, ਠਰਕ ਤੇ ਸੜਕ ਇਹ ਇਨਸਾਨ ਨੂੰ ਕਿਤੇ ਵੀ ਲੈ ਕੇ ਚਲੀ ਜਾਂਦੀ ਹੈ। ਮੈਂ ਜਨਾਬੇ ਵਾਲੀ ਤੁਹਾਨੂੰ ਦੱਸਣ ਲੱਗਾ ਵਾਂ ਫੈਸਲਾਬਾਦ ਦਾ ਸਭ ਤੋਂ ਵੱਡਾ ਚਿਲਡਰਨ ਹਸਪਤਾਲ, ਨਿਆਣੇ ਦਾ ਜਿਹੜਾ ਹਸਪਤਾਲ ਹੁੰਦਾ ਵਾ, ਉੱਥੇ ਸਿਕਿਉਰਿਟੀ ਗਾਰਡ ਖਵਾਤੀਨ ਦੇ ਨਾਲ ਜ਼ਿਆਦਤੀ ਦਾ ਇੰਕਸ਼ਾਫ ਹੋਇਆ। ਜ਼ਿਆਦਤੀ ਜਨਾਬੇ ਵਾਲੀ ਕੋਈ ਬਾਹਰੋਂ ਆ ਕੇ ਬੰਦਿਆਂ ਨੇ ਨਹੀਂ ਕੀਤੀ, ਉੱਥੇ ਹੀ ਤਾਇਨਾਤ ਡਾਕਟਰ ਅਮਾਦ ਅਯੂਬ ਜਿਹੜਾ ਡੈਂਟਲ ਆ, ਦੰਦਾਂ ਵਾਲਾ ਜਿਹੜਾ ਹਿੱਸਾ ਹੁੰਦਾ ਵਾ, ਉਹਦਾ ਐਚਓਡੀ ਆ, ਉਹਦਾ ਇੰਚਾਰਜ ਆ, ਉਹਨੇ ਉੱਥੇ ਆਪਣਾ ਇੱਕ ਖੁਫੀਆ ਕਮਰਾ ਬਣਾਇਆ ਆ ਜਿਹਦੇ ਵਿੱਚ ਉਹ ਝੜੀ ਗੁੱਲਾ ਕਰਦਾ ਵਾ, ਜਿਹਦੇ ਵਿੱਚ ਉਹ ਤੋਤਾ ਹੁਣ ਮੈਨਾਂ ਦੀਆਂ ਕਹਾਣੀਆਂ ਬਹਿ ਕੇ ਸੁਣਾਉਂਦਾ ਵਾ। ਨਫੀਸਾ ਨਾਮੀ ਸਿਕਿਉਰਿਟੀ ਗਾਰਡ ਲੜਕੀ ਆ ਜਿਹੜੀ ਜਨਾਬੇ ਵਾਲੀ ਪਹਿਲੇ ਦਿਨ ਹੀ ਹਸਪਤਾਲ ਵੜੀ, ਡਾਕਟਰ ਸਾਹਿਬ ਦੀਆਂ ਅੱਖਾਂ ਨੂੰ ਭਾ ਗਈ। ਜਦੋਂ ਡਾਕਟਰ ਸਾਹਿਬ ਦੀਆਂ ਅੱਖਾਂ ਨੂੰ ਭਾ ਗਈ, ਡਾਕਟਰ ਸਾਹਿਬ ਨੇ ਸਿਕਿਉਰਿਟੀ ਸੁਪਰਵਾਈਜ਼ਰ ਨੂੰ ਕਿਹਾ ਕਿ ਜਨਾਬ ਇਹ ਕੁੜੀ ਦੀ ਡਿਊਟੀ ਮੇਰੇ ਵਾਰਡ ਦੇ ਵਿੱਚ ਲਾ ਦਿਓ। ਸਿਕਿਉਰਿਟੀ ਸੁਪਰਵਾਈਜ਼ਰ ਵੀ ਨਾਲ ਮਿਲਿਆ ਹੋਇਆ ਸੀ ਜਨਾਬ। ਸਿਕਿਉਰਿਟੀ ਸੁਪਰਵਾਈਜ਼ਰ ਨੇ ਫੌਰੀ ਤੌਰ 'ਤੇ ਨਫੀਸਾ ਦੀ ਡਿਊਟੀ ਜਿਹੜੀ ਆ ਡੈਂਟਲ ਵਾਰਡ ਦੇ ਵਿੱਚ ਲਾ ਦਿੱਤੀ। ਜਦੋਂ ਡੈਂਟਲ ਵਾਰਡ ਦੇ ਵਿੱਚ ਡਿਊਟੀ ਲੱਗ ਗਈ ਤੇ ਪਿੱਛੇ ਕਮਰਾ ਸੀਗਾ, ਉਹਦੇ 'ਚ ਫਿਰ ਝੜੀ ਗੁੱਲਾ, ਇੱਧਰ ਆ 2-4 ਵਾਰੀ ਬਲੈਕਮੇਲ ਕਰਕੇ ਕੁੜੀ ਨੂੰ ਸਾਰਾ ਕੁਝ ਹੁੰਦਾ ਰਿਹਾ। ਬਲੈਕਮੇਲ ਕਿੱਦਾਂ ਹੁੰਦਾ ਰਿਹਾ? मेरे अंकल आला पुलिस अफीसर हैं, मेरे अंकल पुलिस चीफ हैं, मेरे अंकल डॉक्टर हैं, लिहाजा अगर किसी को दसिया तो हम आपकी नंगी तस्वीरें वायरल कर देंगे। मैं पंजाबी वाला जो उर्दू बोलता तो मेरे को इदा ही हो जाती है। अगर तुसी किसी नूं दसिया ਤੇ ਜਨਾਬ ਮੈਂ ਆਪਣੇ ਅੰਕਲ ਨੂੰ ਕਹਿ ਕੇ ਤੇ ਤੁਹਾਨੂੰ ਕਤਲ ਕਰਾ ਦਿਆਂਗਾ, ਤੁਹਾਡੇ ਨਿਆਣੇ ਮਰਾ ਦਿਆਂਗਾ, ਤੁਹਾਡੇ ਫਲਾਂ ਕਰ ਦਿਆਂਗਾ। ਇਹ ਜਨਾਬੇ ਵਾਲੀ ਨਿਆਣੇ ਦੇ ਦੰਦ ਠੀਕ ਕਰਦਾ ਸੀਗਾ। ਉੱਥੇ ਸਿਕਿਉਰਿਟੀ ਗਾਰਡ ਬੀਬੀਆਂ ਸਿੱਧੀਆਂ ਕਰਕੇ ਤੇ ਝੜੀ ਗੁੱਲਾ ਸ਼ੁਰੂ ਕਰ ਦਿੱਤਾ। ਇਹ ਮੈਂ ਨਹੀਂ ਕਹਿ ਰਿਹਾ ਜਨਾਬੇ ਵਾਲੀ, ਇਹ ਬੀਬੀ ਕਹਿ ਰਹੀ ਆਪ ਸਾਹਮਣੇ ਆ ਕੇ। ਇਹ ਖਾਤੂਨ ਜਿਹੜੀ ਆ ਉਹ ਉਸ ਟਾਈਮ ਸਾਹਮਣੇ ਆਈ ਜਦੋਂ ਡਾਕਟਰ ਅਮਾਦ ਅਯੂਬ ਨੇ ਮੁਤਾਲਬਾ ਕੀਤਾ ਕਿ 3 ਸਮ ਸੈਕਸ, ਕੱਲਾ ਨਹੀਂ 3 ਸਮ ਉਹ ਸੈਕਸ ਕਰੋ ਆ ਕੇ, ਯਾਨੀ ਕਿ ਆਪਣੀ ਸਹੇਲੀ ਨੂੰ ਵੀ ਨਾਲ ਲੈ ਕੇ ਆਓ। ਤੇ ਫਿਰ ਜਨਾਬੇ ਨੂੰ ਮੈਨੂੰ ਅੰਗਰੇਜ਼ਾਂ ਵਾਲੇ ਡਰਾਮੇ ਕਰਨ ਦਾ ਬੜਾ ਸ਼ੌਕ ਆ, ਮੈਂ ਉਹ ਕਰਕੇ ਵੇਖਣੇ ਆ, ਆਪਾਂ ਤਿੰਨੇ ਹੀ ਕਰਦੇ। ਉਹਨਾਂ ਨੇ ਕਿਹਾ ਕਿ ਇੱਕ ਤੂੰ ਸਾਨੂੰ ਬਲੈਕਮੇਲ ਕਰਨ ਦੇ ਆ, ਇੱਕ ਤੂੰ ਜਨਾਬੇ ਵਾਲੀ ਮੇਰੀ ਸਹੇਲੀ ਦੇ ਮਗਰ ਲੱਗਾ ਆ, ਪਹਿਲੇ ਮੇਰੇ ਨਾਲ ਜਬਰ ਕੀਤਾ ਕਰਦਾ ਰਿਹਾ, ਹੁਣ ਤੂੰ ਕਰੇਂਗਾ ਕੀ ਸਾਡੇ ਨਾਲ?
ਖੈਰ ਜੀ ਐਂਡ ਇਹਦਾ ਕੀ ਨਿਕਲਿਆ? ਐਂਡ ਇਹ ਨਿਕਲਿਆ ਕਿ ਜਨਾਬ ਉੱਥੇ ਜਿਹੜਾ ਇੰਚਾਰਜ ਆ ਦਿਲਸ਼ਾਦ, ਉਹਦੇ ਨਾਲ ਮਿਲੀ ਭਗਤ ਕਰਕੇ ਇਹਦੀ ਡਿਊਟੀ ਚੇਂਜ ਕਰ ਦਿੱਤੀ ਗਈ। ਇਹਨੂੰ ਤੰਗ ਕੀਤਾ ਗਿਆ, ਇਹਨੂੰ ਬਲੈਕਮੇਲ ਕੀਤਾ ਗਿਆ, ਇਹਨੂੰ ਜ਼ਲੀਲ ਕੀਤਾ ਗਿਆ। ਕਿਉਂ? ਕਿਉਂਕਿ ਇਹਨੇ ਡਾਕਟਰ ਅਮਾਦ ਅਯੂਬ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ, ਆਪਣੀ ਸਹੇਲੀ ਨੂੰ ਉੱਥੇ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ। ਹੁਣ ਦਾ ਖਮਿਆਜ਼ਾ ਵੀ ਤਾਂ ਭੁਗਤਣਾ ਸੀਗਾ। ਅਖੀਰੀ ਜਨਾਬੇ ਅਲੀ ਦਿਲਸ਼ਾਦ ਕੋ ਜਦੋਂ ਗੱਲ ਪਹੁੰਚੀ, ਦਿਲਸ਼ਾਦ ਆਪ ਕਾਰੀਗਰ ਸੀਗਾ, ਉਹਨੇ ਕਿਹਾ ਆਓ ਮੇਰੇ ਨਾਲ ਵੀ ਆ ਕੇ ਉਹੀ ਕੁਛ ਕਰੋ ਜਿਹੜਾ ਡਾਕਟਰ ਅਮਾਦ ਅਯੂਬ ਨਾਲ ਕਰਦੇ ਰਹੇ ਹੋ, ਤੋਤਾ ਐਂਡ ਮੈਨਾ, ਚੜੀ ਗੁੱਲਾ। ਅਖੀਰ ਕੀ ਹੋਇਆ? ਉਹ ਬੀਬੀ ਨੇ ਇਨਕਾਰ ਕਰ ਦਿੱਤਾ। ਉਹਨੇ ਕਿਹਾ ਜੇ ਤੂੰ ਮੈਨੂੰ ਇਨਕਾਰ ਕਰਤਾ ਨੌਕਰੀਓਂ ਫਾਰਗ। ਉਹ ਜਨਾਬੇ ਲਈ ਡਾਕਟਰ ਤਲਾ ਸਾਹਿਬ ਕੋਲ ਚਲੀ ਗਈ, ਜਿਹੜੇ ਸੁਪਰਵਾਈਜ਼ਰਾਂ ਦੇ ਸਿਕਿਉਰਿਟੀ ਵਾਲਿਆਂ ਦੇ DMS ਆ। ਉਹਨੇ ਕਿਹਾ ਜੀ ਜੋ ਦਿਲਸ਼ਾਦ ਕਹਿੰਦਾ ਉਹ ਕਰ ਲਾ, ਜੇ ਨਹੀਂ ਕਰਨਾ ਤੇ ਫਿਰ ਨੌਕਰੀਓਂ ਫਾਰਗ ਆ। ਡਾਕਟਰ ਤਲਾ ਸਾਹਿਬ ਦੇ ਕਮਰੇ ਦੀਆਂ ਕੁੰਡੀਆਂ ਲੱਗ ਗਈਆਂ, ਖਿੜਕੀਆਂ ਬੰਦ ਹੋ ਗਈਆਂ। ਜਦੋਂ ਖਿੜਕੀਆਂ ਬੰਦ ਹੋਈਆਂ, ਕੁੰਡੀਆਂ ਲੱਗੀਆਂ। ਉਸ ਕੁੜੀ ਨੇ ਜਨਾਬੇ ਅਲੀ ਕਿਹਾ ਮੈਂ ਮਰ ਤਾਂ ਜਾਵਾਂਗੀ, ਅੱਗੇ ਇੱਕ ਦਰਿੰਦੇ ਕੋਲੋਂ ਆਪਣੀ ਇੱਜ਼ਤ ਗਵਾ ਚੁੱਕੀ ਹਾਂ, ਹੁਣ ਬਾਰ-ਬਾਰ ਮੈਂ ਆਪਣੀ ਇੱਜ਼ਤ ਨਹੀਂ ਗਵਾਣੀ ਹੈਗੀ। ਉਹਨੇ ਜਨਾਬੇ ਅਲੀ ਗੁਲਦਾਨ ਚੱਕਿਆ, ਆਪਣੇ ਸਿਰ 'ਚ ਮਾਰਿਆ, ਆਪਣੇ ਆਪ ਨੂੰ ਜ਼ਖਮੀ ਕੀਤਾ, 15 ਤੇ ਕਾਲ ਕਰ ਦਿੱਤੀ, ਪੁਲਿਸ ਆ ਗਈ। ਜਨਾਬੇ ਅਲੀ ਮੇਰਾ ਇੱਕੋ ਹੀ ਸਵਾਲ ਆ ਅਰਬਾਬੇ ਅਖਤਿਆਰ ਕੋਲੋਂ, ਮੇਰਾ ਇੱਕੋ ਹੀ ਸਵਾਲ ਆ ਉੱਥੇ MS ਕੋਲੋਂ, ਮੇਰਾ ਇੱਕੋ ਹੀ ਸਵਾਲ ਆ ਜਿਹੜੀ ਖਾਤੂਨ ਕਮਿਸ਼ਨਰ ਇੱਥੇ ਤਾਇਨਾਤ ਹੋਈ ਆ, ਮੇਰਾ ਇੱਕੋ ਹੀ ਸਵਾਲ ਆ ਮੁਹਤਰਮਾ ਮਰੀਮ ਨਵਾਜ਼ ਕੋਲੋਂ ਜਿਹੜੀ ਵਜ਼ੀਰ ਆਲਾ ਪੰਜਾਬ ਆ। ਕਿਆ ਸਾਡੇ ਫੈਸਲਾਬਾਦ ਦੇ ਹਸਪਤਾਲ ਬੱਚਿਆਂ ਦੇ ਇਲਾਜ ਵਾਸਤੇ ਬਣੇ ਸੀਗੇ ਜਾਂ ਬੱਚਿਆਂ ਦੀ ਅਸਮਤ ਦਰਾਜ਼ੀ ਵਾਸਤੇ ਬਣੇ ਸੀ, ਜਿੱਥੇ ਉਹਨਾਂ ਦੀ ਇੱਜ਼ਤਾਂ ਬਮਾਲ ਹੋਣਗੀਆਂ, ਜਿੱਥੇ ਉਹਨਾਂ ਦੀਆਂ ਇੱਜ਼ਤਾਂ ਤਾਰ-ਤਾਰ ਕੀਤੀਆਂ ਜਾਣਗੀਆਂ? ਇਹਦੀ ਇੱਕ ਸ਼ਫਾਫ ਇਨਕੁਆਇਰੀ ਹੋਣੀ ਚਾਹੀਦੀ ਆ। ਇਨਕੁਆਇਰੀ ਦੇ ਵਿੱਚ ਇਸ ਤਰ੍ਹਾਂ ਦੇ ਦਰਿੰਦੇ ਸਿਫਤ ਇਨਸਾਨ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਕੋਈ ਆਇੰਦਾ ਇਸ ਤਰ੍ਹਾਂ ਦੀ ਹਰਕਤ ਨਾ ਕਰੇ। ਅੱਛਾ ਜੀ, ਹੁਣ ਤੁਹਾਨੂੰ ਇਹ ਲੱਗਦਾ ਹੋਏਗਾ ਕਿ ਇਹ ਬੰਦਾ ਜਿਹੜਾ ਗੱਲਾਂ ਸਾਡੇ ਨਾਲ ਕਰ ਰਿਹਾ ਇਹਦਾ ਤਾਂ ਕੰਮ ਹੀ ਇਹ ਆ, ਇਹਨੇ ਤਾਂ ਕਰਨਾ ਹੀ ਹੈ। ਉਹ ਭਾਈ ਮੈਂ ਨਹੀਂ ਕਹਿ ਰਿਹਾ, ਆ ਪਿੱਛੇ ਲੰਬੀ ਸਾਰੀ ਚੈਟ ਚੱਲ ਰਹੀ ਹੈ ਜਿੱਥੇ ਡਾਕਟਰ ਸਾਹਿਬ ਕਹਿ ਰਹੇ ਆ ਗੁੱਡ ਮਾਰनिंग जानू नफीसा, तुम्हें पता ही नहीं मैं और तरह का बंदा हूँ। अगर मैं और तरह का बंदा हूँ तो मेरे साथ और तरह जो है ना वो करो, क्या होता है जो करना होता है। अच्छा जी, मेरा सवाल सैकटरी हैल्थ ਨੂੰ ਇਹ ਆ ਕਿ ਜਨਾਬ ਇਹ HOD ਆ, 17ਵੇਂ ਗ੍ਰੇਡ ਦਾ ਅਫੀਸਰ ਆ, ਇੱਕ ਵੱਡੇ ਹਸਪਤਾਲ ਦਾ DMS ਰਹਿ ਚੁੱਕਿਆ ਵਾ। ਇਹਦਾ ਇੱਕ ਖਾਤੂਨ ਸਿਕਿਉਰਿਟੀ ਗਾਰਡ ਦੇ ਨਾਲ ਐਡੀ ਲੰਬੀ ਚੈਟਿੰਗ, DIG ਦੀਆਂ ਤਸਵੀਰਾਂ, SP ਦੀਆਂ ਤਸਵੀਰਾਂ, ਆਪਣੀਆਂ ਡੋਲੇ ਬਣਾਉਂਦੇ ਦੀਆਂ ਤਸਵੀਰਾਂ, ਆਪਣੀਆਂ ਡੋਲੇ ਬਣਾਉਂਦੇ ਦੀਆਂ ਤਸਵੀਰਾਂ। ਇਹ ਜਨਾਬੇ ਲਈ ਉਹਨੂੰ ਕਿਉਂ ਸੈਂਡ ਕਰਨ ਡਿਆ ਵਾ? ਇਹਦਾ ਮਕਸਦ ਕੀ ਆ? ਇਹਦੀ ਹਕੀਕਤ ਕੀ ਆ? ਇਹਦੀ ਜਨਾਬੇ ਲਈ ਤਹਿਕੀਕਾਤ ਕਰ ਲਓ, ਤੁਹਾਨੂੰ ਪਤਾ ਲੱਗ ਜਾਏਗਾ। ਮੈਂ ਆਖਰ ਤੇ ਜਨਾਬ ਉੱਥੇ ਡੀਨ ਸਾਹਿਬ ਬੈਠੇ ਨੇ, ਉੱਥੇ MS ਸਾਹਿਬ ਬੈਠੇ ਨੇ, ਇਹਨਾਂ ਦੀ ਨੱਕ ਥੱਲੇ ਹੋਣ ਕੀ ਡਿਆ ਵਾ? ਅਗਰ ਤੁਸੀਂ ਇਹੀ ਕੁਛ ਨਹੀਂ ਕਰ ਸਕਦੇ ਕਿ ਤੁਹਾਡੇ ਹਸਪਤਾਲ ਦੇ ਵਿੱਚ ਤੁਹਾਡਾ ਡਾਕਟਰ ਲੜਕੀਆਂ ਨੂੰ ਹਰਾਸਾਂ ਕਰ ਰਿਹਾ ਵਾ, ਸਿਕਿਉਰਿਟੀ ਗਾਰਡ ਲੜਕੀਆਂ ਨੂੰ ਹਰਾਸਾਂ ਕਰ ਰਿਹਾ ਵਾ, ਬਾਕੀ ਲੋਕਾਂ ਨੂੰ ਹਰਾਸਾਂ ਕਰ ਰਿਹਾ ਵਾ, ਭਾਈ ਤੁਸੀਂ ਘਰਾਂ ਨੂੰ ਚੱਲ ਜਾਓ, ਤਾਲੇ ਮਾਰ ਦਿਓ। ਇਹ ਹਸਪਤਾਲ ਇਸ ਤੋਂ ਨਹੀਂ ਬਣਿਆ ਸੀਗਾ, ਹਸਪਤਾਲ ਇਸ ਤੋਂ ਬਣਿਆ ਸੀਗਾ ਇੱਥੇ ਬੱਚਿਆਂ ਦਾ ਇਲਾਜ ਹੋ ਸਕੇਗਾ। ਅੱਛਾ ਜੀ, ਡਾਕਟਰ ਅਮਾਦ ਸਾਹਿਬ ਸਿਰਫ ਇੱਥੇ ਨਹੀਂ ਖਲੋਂਦੇ ਸੀਗੇ। ਜਦੋਂ ਜਨਾਬੇ ਅਲੀ ਇਹ ਖਾਤੂਨ, ਇਹ ਲੜਕੀ ਨਫੀਸਾ ਜਿਹੜੀ ਆ ਉਹਨੂੰ ਮੂੰਹ ਨਹੀਂ ਲਾਉਂਦੀ ਸੀਗੀ, ਉਹਨੂੰ ਇਗਨੋਰ ਕਰਦੀ ਸੀਗੀ, ਤੇ ਫਿਰ ਭਾਈ ਉਰੀ ਉਹਦੇ ਸਾਹਮਣੇ ਨਾ ਐਵੇਂ ਚਿੱਕੜ ਚੌਧਰੀ ਨਹੀਂ ਬੰਦਾ ਬਣ ਜਾਂਦਾ, ਐਵੇਂ ਤੁਰੇ ਜਾਂਦੇ, ਕਿਸੇ ਨੂੰ ਲੱਤ ਮਾਰਤੀ, ਕਿਸੇ ਨੂੰ ਘਸੁੰਨ ਮਾਰਤਾ, ਕਿਸੇ ਵੱਲ ਦੇਖ ਕੇ ਥੁੱਕ ਸੁੱਟ ਦਿੱਤੀ। ਮਤਲਬ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਉਸ ਖਾਤੂਨ ਨੂੰ ਦੱਸਦੇ ਸੀ ਕਿ ਜਨਾਬ ਅਗਰ ਤੁਸੀਂ ਮੇਰੇ ਨਾਲ ਨਹੀਂ ਬੋਲੋਗੇ ਤੇ ਮੈਂ ਕੁਛ ਕਰਾਂਗਾ, ਅਗਰ ਤੂੰ ਮੇਰੇ ਨਾਲ ਨਹੀਂ ਬੋਲੇਂਗੀ ਫਿਰ ਐਮਰਜੈਂਸੀ ਦੇ ਬਾਹਰ ਡਿਊਟੀ ਕਰੇਂਗੀ, ਫਿਰ ਤੈਨੂੰ ਕੁਰਸੀ ਵੀ ਨਹੀਂ ਮਿਲੇਗੀ, ਫਿਰ ਸਾਰੀ ਰਾਤ ਖਲੋ ਕੇ ਡਿਊਟੀ ਕਰੇਂਗੀ। ਫਿਰ ਇਹ ਕੁਛ ਵੀ ਹੁੰਦਾ ਰਿਹਾ, ਯਾਨੀ ਕਿ ਹਸਪਤਾਲ ਨਹੀਂ ਹੈਗਾ, ਬਲੈਕਮੇਲਿੰਗ ਦੀ ਇਮਾਜਗਾਹ ਬਣ ਚੁੱਕਿਆ ਵਾ। ਅੱਛਾ ਜੀ, ਹਸਪਤਾਲ ਇੰਤਜ਼ਾਮੀਆ ਦਾ ਇੱਕ ਬਹੁਤ ਅੱਛਾ ਕਾਰਨਾਮਾ ਨਾ ਜਿਹੜਾ ਸਾਹਮਣੇ ਆਇਆ। ਉਹਨਾਂ ਨੇ ਆਪਣੇ ਡਾਕਟਰ ਨੂੰ ਕੁਛ ਨਹੀਂ ਕਿਹਾ, ਆਪਣੇ ਸਿਕਿਉਰਿਟੀ ਸੁਪਰਵਾਈਜ਼ਰ ਨੂੰ ਕੁਛ ਨਹੀਂ ਕਿਹਾ, ਆਪਣੇ DMS ਸਿਕਿਉਰਿਟੀ ਵਾਲੇ ਨੂੰ ਕੁਛ ਨਹੀਂ ਕਿਹਾ। ਉਹਨਾਂ ਨੇ ਦੋਨੇ ਕੁੜੀਆਂ ਹੀ ਫਾਰਗ ਕਰ ਦਿੱਤੀਆਂ। ਹੁਣ ਕੁੜੀਆਂ ਜਨਾਬੇ ਅਲੀ ਥਾਣੇ ਮੋਹਨ ਪਹੁੰਚੀਆਂ ਹੋਈਆਂ, ਉੱਥੇ ਜਾ ਕੇ ਦਰਖਾਸਤ ਦੇ ਦਿੱਤੀ ਉਹਨਾਂ ਨੇ ਕਿ ਜਨਾਬ ਸਾਡੇ ਨਾਲ ਆਹ ਕੁਛ ਹੁੰਦਾ ਰਿਹਾ ਵਾ, ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਉਹ ਭਾਈ ਆਪਣੀ ਜਿਹੜਾ ਵਾ ਗਿਰੇਬਾਨ ਉਹਨੂੰ ਹੀ ਖੋਲ ਕੇ ਵੇਖ ਲਓ ਕਿ ਤੁਹਾਡੇ ਗਿਰੇਬਾਨ ਦੇ ਵਿੱਚ ਕੀ ਆ। ਤੁਸੀਂ ਜੋ ਉਹਨਾਂ ਨੂੰ ਫਾਰਗ ਕਰਤਾ ਨੌਕਰੀ ਤੋਂ, ਆਪਣਾ ਡਾਕਟਰ, ਆਪਣੇ DMS, ਆਪਣਾ ਸਿਕਿਉਰਿਟੀ ਸੁਪਰਵਾਈਜ਼ਰ ਕਿਉਂ ਬਚਾ ਲਿਆ ਵਾ? ਇਹਨਾਂ ਨੂੰ ਵੀ ਓਨਾ ਹੀ ਰਗੜਾ ਲੱਗਣਾ ਚਾਹੀਦਾ ਜਨਾਬ, ਤਾਂ ਕਿ ਆਇੰਦਾ ਕੋਈ ਜੁਰਤ ਨਾ ਕਰੇ ਇਸ ਤਰ੍ਹਾਂ ਦੇ ਕੰਮ ਕਰਨ ਦੀ। ਬਹੁਤ ਸ਼ੁਕਰੀਆ।